अस्सलामुअलैकुम सज्जनों ਤੇ ਬੇਲੀਓ ਮਿੱਤਰੋ, ਤੁਹਾਡਾ ਕੀ ਹਾਲ ਚਾਲ ਹੈ। ਉਮੀਦ ਹੈ ਸਾਰੇ ਠੀਕ ਠਾਕ ਹੋਣਗੇ, ਵਧੀਆ ਹੋਣਗੇ। ਤੇ ਜਨਾਬੇ ਆਲਾ ਅੱਜ ਅਸੀਂ ਗੱਲ ਕਰਾਂਗੇ ਅਰਸ਼ਨ ਨਦੀਮ ਦੇ ਬਾਰੇ ਚ, ਜਿਹਨੇ ਕਿ ਵਰਲਡ ਰਿਕਾਰਡ ਬਣਾ ਲਿਆ ਤੇ ਪਾਕਿਸਤਾਨ ਦਾ ਮੁਲਕ ਦਾ ਨਾਂ, ਪਾਕਿਸਤਾਨੀ ਕੌਮ ਦਾ ਨਾਂ ਜਿਹੜਾ ਨਾ ਉਹਦਾ ਜਿਹੜਾ ਸਰ ਜਿਹੜਾ ਉਹ ਵੀ ਫਖਰ ਤੋਂ ਬੁਲੰਦ ਕਰ ਦਿੱਤਾ ਹੈਗਾ। ਤੇ ਮਾਸ਼ਾਅੱਲਾ ਹੁਣ ਸੋਸ਼ਲ ਮੀਡੀਆ ਦੇ ਉੱਤੇ ਇੰਸਟਾਗ੍ਰਾਮ, ਟਿਕਟੌਕ, ਫੇਸਬੁੱਕ ਪੇਜ ਦੇ ਉੱਤੇ ਸਾਰੇ ਹੀ ਜਿਹੜੇ ਆ ਅਰਸ਼ਨ ਨਦੀਮ ਦੇ ਗੁਣ ਗਾਉਂਦੇ ਪਏ ਦੇ, ਉਹਦੀ ਜੀਤ ਦੇ ਗੁਣ ਗਾ, ਉਹਦੀ ਜੀਤ ਦੇ ਕਿਉਂ ਨਾ ਗੁਣਗਾਨ। ਇੱਕ ਗਰੀਬ ਦਾ ਬੱਚਾ ਜਿਹੜਾ ਹੈਗਾ ਉਹ ਜਿੱਤ ਗਿਆ। ਇੱਕ ਮਾਂ ਦੀ ਹਿੰਮਤ ਜਿਹੜੀ ਹੈ ਉਹ ਜਵਾਬ ਨਹੀਂ ਦਿੱਤੀ, ਉਹ ਹਰ ਟਾਈਮ ਆਪਣੇ ਬੱਚੇ ਵਾਸਤੇ ਜਿਹੜੀਆਂ ਦੁਆਵਾਂ ਮੰਗਦੀ ਸੀ। ਇੱਕ ਮਜ਼ਦੂਰ ਦਾ ਬੱਚਾ ਜਿੱਤ ਗਿਆ। ਅੱਜ ਗੁਰਬਤ ਜਿੱਤ ਗਈ ਤੇ ਕੱਚੇ ਮਕਾਨ ਦੇ ਵਿੱਚ ਰਹਿਣ ਵਾਲੇ ਜਿਹੜੇ ਲੋਕ ਉਹ ਜਿੱਤ ਗਏ ਨੇ ਮਾਸ਼ਾਅੱਲਾ। ਇੱਕ ਉਹ ਬੱਚਾ ਉੱਠਦਾ ਜਿਹਦੇ ਕੋਲ ਨੀਜ਼ਾ ਖਰੀਦਣ ਦੇ ਪੈਸੇ ਨਹੀਂ ਸੀਗੇ ਤੇ ਉਹਨੇ ਮਾਸ਼ਾਅੱਲਾ ਦੁਨੀਆ ਇਸ ਟਾਈਮ ਫਤਹ ਕਰ ਲਈਏ, ਮੁਲਕ ਦਾ ਨਾਮ ਰੋਸ਼ਨ ਕੀਤਾ। ਆਪਣਾ ਤੇ ਉਹਦਾ ਹੋਇਆ ਹੀ ਹੋਇਆ। ਉਹਦੀ ਕਾਮਯਾਬੀ ਜਿਹੜੀ ਹੈ ਉਹ ਅਯਾਂ ਜਿਹੜੀ ਹੈ ਸਾਨੂੰ ਨਜ਼ਰ ਆਉਂਦੀ ਪਈ ਹੈ, ਕਿਉਂਕਿ ਉਹ ਅਰਸ਼ਨ ਨਦੀਮ ਐਸਾ ਬੰਦਾ ਹੈਗਾ ਜਿਹਦੇ ਉੱਤੇ ਕਿਸੇ ਵੀ ਨਾ ਸਿਆਸਤਦਾਨ ਨੇ ਨਾ ਸਾਡੀ ਹਕੂਮਤ ਨੇ ਜਿਹੜਾ ਉਹਦੇ ਉੱਤੇ 1 ਰੁਪਿਆ ਵੀ ਜਿਹੜਾ ਖਰਚ ਕੀਤਾ, ਬਲਕਿ ਉਹਨੇ ਆਪਣੀ ਮਦਦ ਆਪ ਦੇ ਤਹਿਤ ਲੋਕਾਂ ਕੋਲੋਂ ਪੈਸੇ ਮੰਗ ਕੇ ਲੈ ਕੇ ਜਿਹੜਾ ਨਾ ਉਹਦੇ ਉੱਤੇ ਉਹਨੇ ਆਪਣੇ ਆਪ ਦੇ ਉੱਤੇ ਲੈ ਕਿ ਯਾਰ ਮੇਰੀ ਹੈਲਪ ਕਰ ਦਿਓ। ਤੇ ਲਿਹਾਜ਼ਾ ਕੁਝ ਐਸੇ ਵੀ ਲੋਕ ਸੀ ਜਿਨ੍ਹਾਂ ਨੇ ਹੈਲਪ ਕੀਤੀ ਹੈ। ਅਲੀਮ ਦਾ ਨਾਂ ਹੈ, ਅਲੀਮ ਤਰੀਨ ਬੇਟਾ ਹੈਗਾ ਜਹਾਂਗੀਰ ਤਰੀਨ ਦਾ, ਕਿ ਉਹਨੇ ਅਰਸ਼ਦ ਨਦੀਮ ਦੀ ਜਿਹੜੀ ਉਹ ਹੈਲਪ ਕੀਤੀ ਓਲੰਪਿਕਸ ਵਿੱਚ ਜਿਹੜਾ ਸ਼ਾਮਲ ਹੋਣ ਵਾਸਤੇ। ਲੇਕਿਨ ਸਭ ਤੋਂ ਵੱਡੀ ਗੱਲ ਹੈ ਕਿ ਗਰੀਬ ਦਾ ਬੱਚਾ, ਗਰੀਬ ਦੀ ਮਾਂ ਦਾ ਬੱਚਾ ਜਿਹੜਾ ਜਿੱਤ ਗਿਆ। ਤੇ ਮਾਸ਼ਾਅੱਲਾ ਇਸ ਟਾਈਮ ਪੂਰੇ ਪਾਕਿਸਤਾਨ ਸਮੇਤ ਦੁਨੀਆ ਭਰ ਤੇ ਜਸ਼ਨ ਹੈ। ਤੇ ਨਾ ਸਿਰਫ ਪਾਕਿਸਤਾਨ ਦੇ ਬਲਕਿ ਇਸ ਟਾਈਮ ਤਮਾਮ ਓਲੰਪਿਕਸ ਵਾਲੇ ਜਿਹੜੇ ਦੇਖਦੇ ਨੇ ਇਸ ਗੇਮ ਨੂੰ, ਉਹ ਅਰਸ਼ਨ ਨਦੀਮ ਨੂੰ ਬਹੁਤ ਜ਼ਿਆਦਾ ਮੁਬਾਰਕਬਾਦ ਦਿੰਦੇ ਪਏ। ਉਹਦੇ ਨਾਲ ਪੂਰੇ ਵਰਲਡ ਦੇ ਉੱਤੇ ਸਿਰਫ ਇੱਕੋ ਹੀ ਨਾਂ ਹੈ ਇਸ ਟਾਈਮ ਗੱਜ ਵੱਜ ਰਿਹਾ, ਅਰਸ਼ਨ ਨਦੀਮ, ਜਿਹਨੇ ਕਿ ਉਹਨੂੰ ਵੀ ਨਹੀਂ ਸੀ ਪਤਾ, ਉਹਨੂੰ ਵੀ ਇੰਨਾ ਯਕੀਨ ਨਹੀਂ ਹਾਲੇ ਤੱਕ ਹੋ ਰਿਹਾ ਕਿ ਉਹਦੇ ਘਰ ਗੁਰਬਤ ਹੈ, ਲੇਕਿਨ ਉਹ ਅੱਜ ਇੱਕ ਬਹੁਤ ਉੱਚੇ ਮੁਕਾਮ ਤੇ ਜਿਹੜਾ ਪੁੱਜ ਗਿਆ ਹੈਗਾ। ਤੇ ਦੂਸਰੀ ਗੱਲ ਇਹ ਹੈ ਕਿ ਉਹਨੇ ਇਮਾਨਦਾਰੀ ਦੇ ਨਾਲ, ਨੇਕ ਨੀਤੀ ਦੇ ਨਾਲ ਕੰਮ ਕੀਤਾ। ਤੇ ਇੱਕ ਦਫਾ WhatsApp ਦੇ ਪ੍ਰੋਗਰਾਮ 'ਚ ਉਹਨੇ ਸ਼ਾਇਦ ਇਹ ਦੱਸਿਆ ਸੀ ਕਿ ਅੱਬਾ ਮੇਰਾ ਕਹਿੰਦਾ ਪੁੱਤਰ, ਇਹ ਜਿਹੜੀ ਤੂੰ ਲੱਕੜੀ ਚੱਕੀ ਫਿਰਦਾ ਹੈ ਕੋਈ ਗੇਮ ਹੈ, ਗੇਮ ਤਾਂ ਹੈਗੀ ਕ੍ਰਿਕਟ, ਫੁੱਟਬਾਲ, ਹਾਕੀ, ਜਿਹਦੇ ਉੱਤੇ ਕਰੋੜਾਂ ਰੁਪਈਆ ਖਰਚ ਹੁੰਦਾ ਹੈ। ਹੁਕੂਮਤ ਵੀ ਖਰਚ ਕਰਦੀ ਤੇ ਬਾਕੀ ਜਿਹੜੇ ਲੋਕ ਆ ਉਹ ਵੀ ਜਿਹੜੇ ਇਹਦੇ ਉੱਤੇ ਖਰਚ ਕਰਦੇ ਤਾਂ ਕਿ ਅਸੀਂ ਇਹਨਾਂ ਨੂੰ ਪੈਸੇ ਦੇਵਾਂਗੇ, ਸਾਡਾ ਨਾਂ ਗੱਜੇ ਵੱਜੇਗਾ। ਇੱਕ ਲੱਕੜੀ ਤੇ ਇੱਕ ਨੇਜ਼ਾ ਚੱਕਣ ਵਾਲੇ ਨੂੰ ਦੇ ਉੱਤੇ ਅਸੀਂ ਪੈਸੇ ਲਾਵਾਂਗੇ ਤੇ ਸਾਨੂੰ ਕੀ ਲੱਭੇਗਾ। ਤੇ ਹੁਣ ਜਦੋਂ ਉਹਦੀ ਜੀਤ ਦੇ ਚਰਚੇ ਹਰ ਪਾਸੇ ਨੇ, ਉਹਨਾਂ ਨੂੰ ਪਤਾ ਕਿ ਅਰਸ਼ਨ ਨਦੀਮ ਜਦੋਂ ਆਵੇਗਾ ਤੇ ਫਿਰ ਅਸੀਂ ਆਪਣੇ ਟੀਵੀ ਪ੍ਰੋਗਰਾਮ ਤੇ ਵੀ ਸੱਦਾਂਗੇ, ਅਸੀਂ ਮੁਖਤਲਿਫ ਚੈਨਲਾਂ ਤੇ ਵੀ ਸੱਦਾਂਗੇ, ਮੁਖਤਲਿਫ ਜਿਹੜੇ ਓਨਰ ਨੇ ਉਹ ਵੀ ਉਹਨੂੰ ਸੱਦਣਗੇ, ਉਹਦੀ ਹੁਣ ਦਾ ਸਪੋਰਟ ਕਰਨਗੇ, ਜਿਹੜੀ ਕਿ ਬਹੁਤ ਅੱਛੀ ਗੱਲ ਹੈ। ਲੇਕਿਨ ਦੇਖਣਾ ਇਹ ਪਏਗਾ ਕਿ ਪਹਿਲੇ ਉਹਨਾਂ ਨੇ ਕਿਉਂ ਨਹੀਂ ਉਹਦੀ ਸਪੋਰਟ ਕੀਤੀ। ਅਗਰ ਅਰਸ਼ਨ ਨਦੀਮ ਦੇ ਉੱਤੇ ਜਿੰਨਾ ਉਹਦਾ ਟਾਈਮ ਗੁਜ਼ਰ ਗਿਆ ਹੈ, ਇਸ ਤੋਂ ਪਹਿਲੇ ਅਗਰ ਜਿਹੜਾ ਉਹ ਟਾਈਮ ਨਾ ਗੁਜ਼ਰਦਾ, ਠੀਕ ਹੈ, ਤੇ ਪੈਸਾ ਅਗਰ ਲਾਏ ਦਾ ਹੁੰਦਾ, ਹੁਣ ਨੂੰ ਪਤਾ ਨਹੀਂ ਪਾਕਿਸਤਾਨ ਵਾਸਤੇ ਜਿਹੜਾ 40 ਸਾਲ ਬਾਅਦ ਗੋਲਡ ਮੈਡਲ ਆਇਆ ਹੈ, ਤੇ ਉਹ ਗੋਲਡ ਮੈਡਲ ਇਸ ਤੋਂ ਪਹਿਲੇ ਵੀ ਆ ਸਕਦਾ ਹੈ। ਅੱਜ ਧੀਰਾ ਨਹੀਂ ਮੇਰੇ ਨਾਲ ਹੈ ਤੇ ਅੱਜ ਮੈਂ ਮਠਾਈ ਲੈ ਕੇ ਆਇਆ। ਕੁਝ ਬੱਚੇ ਘਰ ਦੇ ਵਿੱਚ ਸੀਗੇ ਤੇ ਜਿਹਨਾਂ ਨੂੰ ਮੈਂ ਅਰਸ਼ਨ ਨਦੀਮ ਦੇ ਹਵਾਲੇ ਨਾਲ ਮਠਾਈ ਵੰਡੀ ਹੈ ਤੇ ਧੀ ਮੇਰੀ ਨੇ ਵੀ ਖਾਧੀ ਹੈ ਤੇ 3 ਲੱਡੂ ਜਨਾਬੇ ਵਾਲਾ ਖਾ ਲੈਣੇ। ਤੇ ਬਾਰ-ਬਾਰ ਹੁਣ ਆਂਦੀ ਹੈ, ਮੈਂ ਕਿਹਾ ਪੁੱਤਰ ਅਰਸ਼ਨ ਨਦੀਮ ਦੀ ਖੁਸ਼ੀ ਵਿੱਚ ਤੂੰ ਆਪ ਨਾ ਬਿਮਾਰ ਹੋ ਜਾਵੀਂ ਤੇ ਖਾਟੀਏ। ਤੇ ਇਸ ਵਾਸਤੇ ਅੱਜ ਵੀਡੀਓ ਦੇ ਵਿੱਚ ਮੇਰੇ ਨਾਲ ਬਾਰ-ਬਾਰ ਜਿਹੜੀ ਹੈ ਨਾ ਮੇਰੀ ਧੀ ਰਾਣੀ ਜਿਹੜੀ ਹੈ ਜੰਨਤ ਫਾਤਮਾ, ਉਹ ਬਾਰ-ਬਾਰ ਆਂਦੀ ਪਈ ਹੈ। ਤੇ ਖੁਸ਼ੀਆਂ ਹੁੰਦੀਆਂ ਨੇ, ਔਲਾਦਾਂ ਦੀਆਂ ਖੁਸ਼ੀਆਂ ਐਵੇਂ ਹੀ ਹੁੰਦੀਆਂ ਨੇ ਕਿ ਅਗਰ ਧੀ ਮੇਰੇ ਨਾਲ ਬੈਠੀ ਖੁਸ਼ ਹੈ ਤੇ ਐਵੇਂ ਅੱਜ ਅਰਸ਼ਦ ਨਦੀਮ ਦੀ ਵਾਲਦਾ ਪਤਾ ਨਹੀਂ ਕਿੰਨੀ ਖੁਸ਼ ਹੋਏਗੀ, ਉਹਦੇ ਬੱਚੇ ਕਿੰਨੇ ਖੁਸ਼ ਹੋਣਗੇ, ਉਹਦੇ ਘਰ ਵਾਲੇ ਕਿੰਨੇ ਖੁਸ਼ ਹੋਣਗੇ, ਉਹਦੇ ਭੈਣਾਂ ਭਰਾਵਾਂ ਕਿੰਨੇ ਖੁਸ਼ ਹੋਣਗੇ। ਤੇ ਇਹਦੇ ਨਾਲ ਜਿਹੜਾ ਸਾਡੇ ਮੁਲਕ ਪਾਕਿਸਤਾਨ ਦੇ ਵਿੱਚ ਜਿੱਥੇ ਇਸ ਟਾਈਮ ਬੇਰੁਜ਼ਗਾਰੀ ਹੈਗੀ, ਸਾਰਾ ਕੁਝ ਹੈਗਾ ਵਾ, ਕੋਈ ਖੁਸ਼ੀ ਦੀ ਖਬਰ ਕੋਈ ਨਹੀਂ। ਤੇ ਇਸ ਦਰਮਿਆਨ ਇੱਕ ਐਸਾ ਹਵਾ ਦਾ ਝੋਂਕਾ ਸਿਰਫ ਜਿਹੜਾ ਅਰਸ਼ਨ ਨਦੀਮ ਜਿਹੜਾ ਦੇਣ ਆਇਆ ਹੈ, ਅੱਲਾਹ ਤਾਲਾ ਉਹਨੂੰ ਹਮੇਸ਼ਾ ਕਾਇਮ ਦਾਇਮ ਰੱਖੇ, ਅੱਲਾਹ ਤਾਲਾ ਉਹਦੀ ਹਯਾਤੀ ਕਰੇ। ਤੇ ਗੱਲ ਹੈ ਕਿ ਇਹਦੇ ਬੰਦੇ ਦੀ ਹੁੰਦੀ ਹੈ ਤੇ ਜਿਹੜੀ ਲਗਨ ਹੁੰਦੀ ਹੈ ਤੇ ਜਿਹੜੀ ਉਹਨੇ ਮਿਹਨਤ ਕਰਕੇ ਦੱਸੀ ਹੈ ਕਿ ਉਹਦੇ ਕੋਲ ਨਾ ਹੀ ਅੱਛਾ ਨੇਜ਼ਾ ਸੀਗਾ, ਨਾ ਹੀ ਕੋਈ ਉਹਦੇ ਕੋਲ ਅੱਛਾ ਪਲੇ ਗਰਾਊਂਡ ਸੀਗਾ, ਨਾ ਕੋਈ ਹੋਰ ਚੀਜ਼ ਸੀਗੀ। ਇਹਦੇ ਬਾਵਜੂਦ ਵੀ ਜਿਹੜਾ
ਉਹਨੇ ਸਟਰਗਲ ਕੀਤੀ, ਪਾਕਿਸਤਾਨ ਦਾ ਨਾਮ ਰੋਸ਼ਨ ਕੀਤਾ ਹੈ ਕਿ ਇਸ ਵਾਸਤੇ ਚਾਹੀਦਾ ਹਕੂਮਤ ਤੇ ਪੰਜਾਬ ਨੂੰ ਕਿ ਮੀਆਂ ਚੰਨੂ ਦੇ ਰਹਿਣ ਵਾਲਾ ਇੱਕ ਨੌਜਵਾਨ ਜਿਹੜਾ ਹੈ ਗੁਰਬਤ ਦੀ ਆਖਰੀ ਸਟੇਜ ਤੇ ਖੜਾ ਸੀਗਾ ਤੇ ਉਹਨੇ ਮੁਲਕ ਦਾ ਨਾਮ ਰੋਸ਼ਨ ਕੀਤਾ ਹੈ, ਉਹਨੂੰ ਘਰ ਲੈ ਕੇ ਦੇਣ, ਉਹਦੇ ਬੱਚਿਆਂ ਨੂੰ ਪੜਾਉਣ, ਉਹਦੇ ਵਾਲਦੈਨ ਵਾਸਤੇ ਕੁਝ ਕਰਨ ਤੇ ਉਹਦੇ ਵਾਸਤੇ ਸਪੋਰਟਸ ਕੰਪਲੈਕਸ ਜਿਹੜਾ ਉਹ ਬਣਾਉਣ। ਤੇ ਜਦੋਂ ਵੀ ਪਾਕਿਸਤਾਨ ਆਵੇ ਤੇ ਪਾਕਿਸਤਾਨ ਦੇ ਲੋਕ ਭਰਪੂਰ ਤਰੀਕੇ ਨਾਲ ਮਠਾਈਆਂ ਲੈ ਕੇ ਜਾਣ ਤੇ ਉਹਦਾ ਵੈਲਕਮ ਕਰਨ, ਉਹਨੂੰ ਹਾਰ ਪਵਾਉਣ, ਉਹਨੂੰ ਪਤਾ ਲੱਗੇ ਕਿ ਮੇਰੀ ਜਿੱਤ ਜਿਹੜੀ ਹੈ ਨਾ ਉਹ ਮੇਰਾ ਮੁਲਕ ਕਿਸ ਤਰ੍ਹਾਂ ਉਹਨੂੰ ਸਰਾਹੁੰਦਾ ਪਿਆ ਹੈ, ਕਿਸ ਤਰ੍ਹਾਂ ਦੇਖਦਾ ਪਿਆ ਹੈ ਕਿ ਕਿਉਂਕਿ ਉਹਦਾ ਦਿਲ ਜਿਹੜਾ ਇੰਨਾ ਚੌੜਾ ਹੋ ਜਾਵੇ ਮਾਸ਼ਾਅੱਲਾ ਨਾਲ। ਤੇ ਜਦੋਂ ਬੰਦੇ ਦਾ ਦਿਲ ਚੌੜਾ ਹੁੰਦਾ ਹੈ ਫਿਰ ਉਹਨੂੰ ਇਨਾਮਾਤ ਦੀ ਜਾਂ ਦੂਸਰੀ ਚੀਜ਼ਾਂ ਦੀ ਜਿਹੜੀ ਨਹੀਂ ਜ਼ਰੂਰਤ ਪੈ ਰਹੀ। ਐਟ ਦਾ ਐਂਡ ਮੈਂ ਇੱਕ ਚੀਜ਼ ਖੋਲ ਲਾਜ਼ਮੀ ਕਹਾਂਗਾ ਕਿ ਸਭ ਤੋਂ ਵੱਡੀ ਗੋਲਡ ਮੈਡਲਿਸਟ ਜਿਹੜਾ 40 ਸਾਲ ਬਾਅਦ ਜਿਹੜਾ ਜਿੱਤਿਆ ਹੈਗਾ ਉਹ ਤੋਂ ਵੱਡੀ ਗੱਲ ਸੀ ਕਿ ਜਦੋਂ ਉਹਨੇ ਆਪਣੇ ਨੇਜ਼ਾ ਸਿੱਟਣ ਤੋਂ ਬਾਅਦ ਜਿਹੜਾ ਆਪਣੇ ਰੱਬ ਕੋਲ ਸਜਦਾ ਕੀਤਾ ਜ਼ਮੀਨ ਦੇ ਉੱਤੇ ਤੇ ਉਹ ਪੂਰੀ ਦੁਨੀਆ ਕੋ ਰਿਕਾਰਡ ਹੋ ਕੇ ਗਿਆ ਹੈ। ਤੇ ਉਹਦੇ ਤੋਂ ਵੱਡਾ ਵੀ ਗੋਲਡ ਮੈਡਲ ਜਿਹੜਾ ਹੈ ਨਾ ਸਾਡੇ ਕੋਲ ਕੋਈ ਹੋ ਨਹੀਂ ਹੋ ਸਕਦਾ। ਤੇ ਅੱਲਾਹ ਤਾਲਾ ਅਰਸ਼ਦ ਨਦੀਮ ਸਾਹਿਬ ਦੀ ਜਿਹੜੀ ਹਯਾਤੀ ਕਰੇ, ਉਮਰ ਦਰਾਜ਼ ਕਰੇ ਤੇ ਅੱਲਾਹ ਤਾਲਾ ਨੂੰ ਹੋਰ ਕਾਮਯਾਬੀਆਂ ਦੇਵੇ। 92 ਦੇ ਵਰਲਡ ਕੱਪ ਤੋਂ ਬਾਅਦ ਜਦੋਂ ਦੇ 80 ਜਵਾਨ ਹੁੰਦੇ ਪਏ, 80 ਨਹੀਂ ਦੇਖਿਆ ਕਿ ਕੋਈ ਗੋਲਡ ਮੈਡਲ ਇੱਕ ਵੀ ਤਗਮਾ ਜਿਹੜਾ ਜਿੱਤਿਆ ਹੋਵੇ ਓਲੰਪਿਕਸ ਜਾਂ ਓਲੰਪਿਕਸ ਤੋਂ ਇਲਾਵਾ। ਤੇ ਕ੍ਰਿਕਟ ਟੀਮ ਦੇ ਉੱਤੇ ਤੇ ਅਸੀਂ ਬੇਸ਼ੁਮਾਰ ਪੈਸੇ ਲਾ ਰਹੇ ਹੁੰਦੇ, ਫੁੱਟਬਾਲ ਟੀਮ ਦੇ ਉੱਤੇ, ਤੇ ਇਹਦੇ ਉੱਤੇ ਅਗਰ ਕੁਝ ਹਿੱਸਾ ਹੀ, ਥੋੜਾ ਜਿਹਾ ਹਿੱਸਾ ਹੀ ਅਗਰ ਅਸੀਂ ਇਹਦੇ ਉੱਤੇ ਲਾਉਂਦੇ ਤੇ ਅੱਜ ਪਤਾ ਨਹੀਂ ਕਿੰਨੇ ਲੋਕ ਇਹ ਪੈਦਾ ਕਰ ਦਿੰਦਾ ਗੋਲਡ ਮੈਡਲ ਜਿੱਤਣ ਵਾਲੇ। ਤੇ ਅਸੀਂ ਉਸ ਇਨਸਾਨ ਦੇ ਉੱਤੇ ਉਦੋਂ ਪੈਸੇ ਲਾਣੇ ਜਦੋਂ ਕਾਮਯਾਬ ਹੋ ਜਾਂਦਾ ਹੈ। ਉਸ ਤੋਂ ਪਹਿਲੇ ਅਸੀਂ ਉਹਦੀ ਕਾਮਯਾਬੀ ਤੋਂ ਡਰਨ ਰਹੇ ਹੁੰਦੇ, ਪਤਾ ਨਹੀਂ ਜਿੱਤਦਾ ਕਿ ਨਹੀਂ ਜਿੱਤਦਾ। ਜਦੋਂ ਜਿੱਤ ਜਾਂਦਾ ਤੇ ਫਿਰ ਅਸੀਂ ਪੈਸੇ ਲਾਣੇ ਆ, ਜਦੋਂ ਨਹੀਂ ਜਿੱਤਦਾ ਤੇ ਅਗਰ ਖੁਦਾ ਨਾ ਖਾਸਤਾ ਅਗਰ ਇਹੀ ਬੰਦਾ ਸਿਲਵਰ ਦਾ ਤਗਮਾ ਲੈ ਹੁੰਦਾ ਤੇ ਉਹਨਾਂ ਨੇ ਕਹਿਣਾ ਸੀ ਲੈ ਇੰਡੀਆ ਦੇ ਜਿਹੜਾ ਬੰਦਾ ਉਹਦੇ ਕੋਲ ਜਿੱਤ ਨਹੀਂ ਸਕਿਆ। ਤੇ ਅੱਲਾਹ ਤਾਲਾ ਨੇ ਕਾਮਯਾਬੀ ਦਿੱਤੀ ਭਾਈ ਨੂੰ। ਤੇ ਇਹ ਇਸ ਤੋਂ ਬਾਅਦ ਇੱਕ ਹੋਰ ਪੈਗਾਮ ਹੈਗਾ ਕਿ ਨਰਾਜ ਚੋਪੜਾ ਦੀ ਮਾਂ ਨੇ ਵੀ ਬਹੁਤ ਅੱਛਾ ਮੈਸੇਜ ਦਿੱਤਾ ਹੈ ਕਿ ਅਰਸ਼ਨ ਨਦੀਮ ਜਿਹੜਾ ਹੈ ਉਹ ਸਾਡਾ ਬੇਟਾ ਹੈਗਾ ਤੇ ਅੱਲਾਹ ਤਾਲਾ ਉਹਨੂੰ ਕਾਮਯਾਬੀ ਦੇਵੇ, ਉਹਨੇ ਮਿਹਨਤ ਕੀਤੀ ਹੈ। ਤੇ ਇਹ ਵੀ ਪੈਗਾਮ ਜਿਹੜਾ ਨਾ ਸਾਡੇ ਸਾਰੇ ਲੋਕਾਂ ਵਾਸਤੇ ਬਿਹਤਰੀਨ ਹੈਗਾ ਤੇ ਅੱਲਾਹ ਤਾਲਾ ਸਾਡੇ ਪਾਕਿਸਤਾਨ ਦਾ ਹਾਮੀ ਨਾਸਰ ਹੋਵੇ ਤੇ ਅਰਸ਼ਨ ਨਦੀਮ ਨੂੰ ਬਹੁਤ ਸਾਰੀਆਂ ਕਾਮਯਾਬੀਆਂ ਦੇਵੇ। ਪਾਕਿਸਤਾਨ ਜ਼ਿੰਦਾਬਾਦ।